ओ पुत्र सतवी होण संभालंदो पंजाबी लोक गीतां दी राणी पंजाब दी कोयल कहाउण वाली मशहूर पंजाबी लोक गायक गुरमीत बावा इस दुनिया नूं अलविदा कह गए ने। गुरमीत बावा 77 साल ਦੀ ਉਮਰ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਸਵੇਰੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਵਿਚਕਾਰ ਆਪਣਾ ਆਖਰੀ ਸਾਹ ਲਿਆ। ਭਾਰਤ ਤੋਂ ਇਲਾਵਾ ਪਾਕਿਸਤਾਨ 'ਚ ਵੀ ਉਹਨਾਂ ਦੇ ਕਾਫੀ ਪ੍ਰਸ਼ੰਸਕ ਸਨ। ਉਹਨਾਂ ਨੇ ਆਪਣੀ ਆਵਾਜ਼ ਦੇ ਦਮ ਤੇ ਕਈ ਨੈਸ਼ਨਲ ਅਵਾਰਡਸ ਵੀ ਜਿੱਤੇ। ਉਹਨਾਂ ਦੀ ਵੱਡੀ ਬੇਟੀ ਦਾ ਕੁਝ ਸਮਾਂ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ, ਜਿਸ ਦਾ ਉਹ ਡੂੰਘਾ ਸਦਮਾ ਸਹਿਣ ਨਾ ਕਰ ਸਕੇ। ਤੁਹਾਨੂੰ ਦੱਸ ਦਈਏ ਕਿ ਗੁਰਮੀਤ ਬਾਵਾ ਨੂੰ 45 ਸੈਕਿੰਡ ਦੀ ਲੰਬੀ ਹੇਕ ਲਗਾਉਣ ਵਾਲੀ ਪੰਜਾਬੀ ਲੋਕ ਗਾਇਕਾ ਵਜੋਂ ਵੀ ਜਾਣਿਆ ਜਾਂਦਾ ਸੀ। ਉਹਨਾਂ ਦੀ ਛੋਟੀ ਬੇਟੀ ਗਿਲੋਰੀ ਬਾਵਾ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਉਹਨਾਂ ਸਵੇਰੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹਨਾਂ ਦਾ ਆਖਰੀ ਸੰਦੇਸ਼ ਸੀ ਕਿ ਆਪਣੇ ਪੰਜਾਬ ਅਤੇ ਆਪਣੇ ਪੰਜਾਬੀ ਵਿਰਸੇ ਨੂੰ ਬਚਾਓ। ਉਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਸਮੇਂ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਸਦਮੇ ਵਿੱਚ ਹੈ ਅਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹੈ। ਇਸ ਵਿਸ਼ੇਸ਼ ਸ਼ਖਸੀਅਤ ਦੇ ਦੇਹਾਂਤ ਦੀ ਖਬਰ ਤੇ ਰਾਜਨੀਤੀ, ਫਿਲਮ ਇੰਡਸਟਰੀ ਤੋਂ ਲੈ ਕੇ ਸਮਾਜਿਕ ਸੰਗਠਨਾਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। 4-5 ਦਿਨ ਤੋਂ ਸ਼ਿਕਾਇਤ ਕਰ ਰਹੇ ਸੀ ਕਿ ਉਹਨਾਂ ਦੇ ਲੱਤਾਂ 'ਚ ਪੇਨ ਹੋ ਰਹੀ ਹੈ ਜੀ। ਤੇ ਮੈਂ ਉਸ ਤੋਂ ਬਾਅਦ ਮੈਂ ਡਾਕਟਰਸ ਨੂੰ ਦਿਖਾਇਆ। ਉਹ ਕਹਿੰਦੇ ਉਹਨਾਂ ਨੇ ਦਵਾਈ ਦਿੱਤੀ, ਦਵਾਈ ਨਾਲ ਵੀ ਫਰਕ ਨਹੀਂ ਪਿਆ ਤੇ ਕਹਿੰਦੇ ਹਸਪੀਟਲ ਲੈ ਜਾਓ। ਬਸ ਹਸਪੀਟਲ ਲੈ ਕੇ ਗਏ ਤੇ ਕਹਿੰਦੇ ਕਿੰਨੀ ਏਜ ਹੋ ਚੁੱਕੀ ਸੀ ਉਹਨਾਂ ਸ਼ੂਗਰ 77 ਸਾਲ। ਤਾਂ ਕਿੰਨੇ ਦਿਨ ਤੋਂ ਲਗਾਤਾਰ ਇਸ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਬਿਮਾਰੀ ਦੇ ਨਾਲ ਵੈਸੇ ਤਾਂ ਹੈਲਥ ਤੇ ਉਹਨਾਂ ਦੀ ਬਹੁਤ ਜ਼ਿਆਦਾ ਡਾਊਨ ਹੋ ਗਈ ਸੀ ਇਸ ਸਾਲ ਤੋਂ ਹੀ। ਪਰ ਹਾਂਜੀ, ਇੱਕ ਘਾਟਾ ਪੈ ਗਿਆ ਪੂਰੇ ਪੰਜਾਬ ਨੂੰ। ਬੜਾ ਵੱਡੀ ਗੱਲ ਹੈ ਕਿ ਉਹ ਗਾਇਕੀ ਕੋਈ ਵੀ ਨਹੀਂ ਕਰ ਸਕਦਾ ਜਿਹੜੀ ਗਾਇਕੀ ਉਹਨਾਂ ਵੱਲੋਂ ਕੀਤੀ ਜਾਂਦੀ ਸੀ। ਹੁਣ ਕਿਸ ਤਰੀਕੇ ਦੇ ਨਾਲ ਆਪਾਂ ਸੁਨੇਹਾ ਦੇਣਾ ਚਾਹੁੰਦੇ ਹਾਂ? ਸੁਨੇਹਾ ਹੋਈ ਹੈ ਕਿ ਉਹ ਜੋ ਸੁਨੇਹਾ ਦੇ ਕੇ ਗਏ ਨੇ ਉਹਨਾਂ ਨੂੰ ਸੰਭਾਲੋ। ਉਹਨਾਂ ਦੇ ਉਹ ਘਰ ਹੋਕਾ ਦਿੰਦੇ ਸੀ ਆਪਣੇ ਪੰਜਾਬ ਨੂੰ ਬਚਾ ਲਓ, ਆਪਣੇ ਪੰਜਾਬੀ ਵਿਰਸੇ ਨੂੰ ਬਚਾ ਲਓ। ਜੋ ਕਹਿ ਗਏ ਨੇ ਹੁਣ ਉਹਨਾਂ ਦੀਆਂ ਲੀਹਾਂ ਤੇ ਤੁਰੋ। ਇਹੋ ਹੀ ਉਹਨਾਂ ਲਈ ਸੱਚੀ ਸ਼ਰਧਾਂਜਲੀ ਹੋਏਗੀ। ਕਿਹੜੇ ਨਾਮ ਉਹਨਾਂ ਦੇ ਨਾਮ ਦੇ ਨਾਲ ਜੁੜੇ ਸੀ ਜਿਹੜੇ ਕਿ ਲੋਕ ਜਾਣਦੇ ਸੀ? ਉਹਨਾਂ ਨੂੰ ਲੰਮੀ ਹੇਕ ਦੀ ਮਲਿਕਾ, ਪੰਜਾਬ ਦੀ ਮਾਂ, ਪੰਜਾਬ ਦੀ ਕੋਇਲ, ਪੰਜਾਬ ਦੇ ਲੋਕ ਗੀਤਾਂ ਦੀ ਰਾਣੀ, ਇਸ ਤਰ੍ਹਾਂ ਦੇ ਬਹੁਤ ਸਾਰੇ ਅਵਾਰਡ ਸੀ। ਲੱਗਦਾ ਕਿ ਪਹਿਲਾਂ ਇਸ ਕਰਕੇ ਉਹਨਾਂ ਦੇ ਜ਼ਿਆਦਾ ਢਿੱਲੇ ਹੋਏ ਜਦੋਂ ਉਹਨਾਂ ਦੀ ਵੱਡੀ ਬੇਟੀ ਜਿਹੜੀ ਹੈਗੀ ਉਹਨਾਂ ਦੀ ਹਾਂਜੀ, ਉਸ ਤੋਂ ਬਾਅਦ ਉਹਨਾਂ ਦੀ ਹੈਲਥ ਨਹੀਂ ਠੀਕ ਹੋਈ। ਵੱਡੀ ਬੇਟੀ ਦੀ ਡੈਥ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬਾਵਾ ਦੇ ਦੇਹਾਂਤ ਤੇ ਟਵੀਟ ਰਾਹੀਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਫਨਕਾਰਾਂ ਨੇ ਰਾਜ ਕਰ ਦਿੱਤਾ। ਇਹੀ ਨਹੀਂ, ਪੂਰੀ ਦੁਨੀਆ 'ਚ ਭਾਰਤ ਦਾ ਨਾਮ ਰੋਸ਼ਨ ਕੀਤਾ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।